ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ, ਅੱਜ 6ਵਾਂ ਦਿਨ ਹੈ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਜਿਹੜਾ ਡਿਫੈਕਟੋ ਮਾਰਸ਼ਾਲਾ ਜਾਂ ਮਿਲਟਰੀ ਰਾਜ ਹੈ, ਉਹ 6ਵਾਂ ਦਿਨ ਸ਼ੁਰੂ ਹੋ ਗਿਆ, 6th ਡੇ। ਜ਼ਾਹਿਰ ਹੈ ਅੱਜ ਤੋਂ ਤੇ ਉਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਵੀ ਹੁਣ ਆ ਗਿਆ, ਨੋਟੀਫਿਕੇਸ਼ਨ ਤੇ ਆ ਗਿਆ ਪਰ ਜ਼ਖਮੀ ਹੋਣ ਤੋਂ ਬਾਅਦ ਆਇਆ। ਇੰਜ ਹੀ ਜਿਵੇਂ ਨਵਾਜ਼ ਸ਼ਰੀਫ ਸਾਹਿਬ ਨੂੰ ਫਾਰਮ 47 ਤੇ ਲੱਭ ਗਿਆ ਸੀ ਤੇ ਜਿੱਤ ਵੀ ਗਏ ਸਨ ਉਹ ਫਾਰਮ 47 ਤੋਂ ਬਾਅਦ ਫਾਰਮ 47 ਦੇ ਉੱਤੇ, ਲੇਕਿਨ ਉਹ ਜਿਹੋ ਜਿਹੇ ਜਿੱਤੇ ਸਨ ਉਹ ਤੁਹਾਨੂੰ ਸਾਰਿਆਂ ਨੂੰ ਚੇਤਾ ਹੀ ਹੈ। ਤੁਹਾਨੂੰ ਤਾਂ ਪਤਾ ਨਹੀਂ ਉਹ ਜਿੱਤੇ ਲੱਗਦੇ ਨੇ ਕਿ ਨਹੀਂ, ਲੇਕਿਨ ਜਦੋਂ ਵੀ ਤੁਸੀਂ ਨਵਾਜ਼ ਸ਼ਰੀਫ ਸਾਹਿਬ ਦਾ ਮੂੰਹ ਵੇਖਦੇ ਹੋ ਤੁਹਾਨੂੰ ਇੰਜ ਹੀ ਲੱਗਦਾ ਹੈ ਵੀ ਉਹ ਹਾਰੇ ਹੋਏ ਨੇ। ਉਹਨਾਂ ਨੂੰ ਆਪ ਵੀ ਇੰਜ ਹੀ ਲੱਗਦਾ ਹੈ। ਉਹਨਾਂ ਦੀ ਬਾਡੀ ਲੈਂਗੁਏਜ ਉਸ ਦਿਨ ਤੋਂ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀਆਂ ਲਾਲੀਆਂ ਸਨ ਉਹ ਉਦਾਸੀਆਂ 'ਚ ਬਦਲ ਗਈਆਂ। ਬਾਡੀ ਲੈਂਗੁਏਜ ਬਿਲਕੁਲ ਉਹਨਾਂ ਦੇ ਮੋਢੇ ਲਿਫ ਗਏ ਨੇ ਤੇ ਉਹ ਹੁਣ ਉਸ ਤਰੀਕੇ ਨਾਲ ਪਬਲਿਕ ਇੰਟਰੈਕਸ਼ਨ ਵੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਬਹੁਤਾ ਬੇਇੱਜ਼ਤ ਕੀਤਾ। ਹਾਲਾਂਕਿ ਨਾਲ ਚਾਚੇ ਦਾ ਵੀ ਦਿਫਾਮ ਜਾਰੀ ਕੀਤਾ, ਸ਼ਹਬਾਜ਼ ਸ਼ਰੀਫ ਦਾ, ਹੋਰ ਵੀ ਕਈਆਂ ਦਾ ਕੀਤਾ, ਤੇ ਉਹ ਇਸ ਤਰੀਕੇ ਦੇ ਗੰਦੇ ਫਾਰਮ 47 ਜਾਰੀ ਨਹੀਂ ਕੀਤੇ ਜਿਹੋ ਜਿਹਾ ਨਵਾਜ਼ ਸ਼ਰੀਫ ਸਾਹਿਬ ਦਾ ਕੀਤਾ। ਔਰ ਵਜ੍ਹਾ ਕੀ ਸੀ? ਵਜ੍ਹਾ ਮੈਂ ਤੁਹਾਨੂੰ ਦੱਸੀ ਹੈ ਕਿ ਉਹ ਕਿਸੇ ਸੂਰਤ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਨਹੀਂ ਸੀ ਲਿਆਉਣਾ ਚਾਹੁੰਦੇ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਨਵਾਜ਼ ਸ਼ਰੀਫ ਤਾਵਨ ਨਹੀਂ ਕਰੇਗਾ। ਉਹ ਗੱਲ ਫਿਰ ਉੱਥੇ ਹੀ ਮੁੱਕੀ। ਹੁਣ ਨੋਟੀਫਿਕੇਸ਼ਨ ਤਾਂ ਹੋ ਗਿਆ, ਲੇਕਿਨ ਨਵਾਜ਼ ਸ਼ਰੀਫ ਸਾਹਿਬ ਨੇ ਤਾਂ ਕੰਮ ਉਹੀ ਕਰ ਦਿੱਤਾ ਇਸ ਵਾਰੀ। ਅਬਸਾਰ ਆਲਮ ਸਾਹਿਬ ਇਹ ਦੱਸਦੇ ਨੇ ਵੀ 6 에ਅਰਫੋਰਸ ਦੇ ਅਫਸਰਾਂ ਨਾਲ ਮਿਲੇ ਨੇ ਜਿਨ੍ਹਾਂ ਆਖਿਆ ਸੀ ਵੀ ਫੀਲਡ ਮਾਰਸ਼ਲ ਨੂੰ ਚੀਫ ਆਫ ਡਿਫੈਂਸ ਫੋਰਸਿਸ ਨਹੀਂ ਬਣਨਾ ਚਾਹੀਦਾ, ਉਸ 'ਤੇ ਸਾਡਾ 에ਅਰਫੋਰਸ ਦਾ ਵੀ ਹਿੱਸਾ ਹੈ, ਸਾਨੂੰ ਕਿਉਂ ਨਹੀਂ ਦਿੰਦੇ ਉਹਦਾ। ਔਰ ਗੱਲ ਠੀਕ ਹੈ 에ਅਰਫੋਰਸ ਦੀ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਈ ਵਾਰੀ। ਇਹ ਝੜਪ ਦੇ ਵਿੱਚ ਸਾਰਾ ਕੰਮ ਹੀ 에ਅਰਫੋਰਸ ਨੇ ਕੀਤਾ ਸੀ ਤੇ ਉਹਨਾਂ ਨੂੰ ਅਗਰ ਇਹ ਉਹਦਾ ਮਿਲਦਾ ਤਾਂ ਜ਼ਿਆਦਾ ਬਿਹਤਰ ਸੀ। ਬਹਰਹਾਲ ਉਹ ਗੱਲ ਤੇ ਹੁਣ ਉਰਦੂ ਵੀਲੌਗ ਦੇ ਵਿੱਚ ਬੜੀ ਤਫਸੀਲ ਨਾਲ ਹੋ ਗਈ। ਇੱਥੇ ਅਸੀਂ ਜਿਹੜੀ ਹੈ ਉਹ ਗੱਲ ਹੋਰ ਕਰਦੇ ਹਾਂ। ਆਮਰ ਇਲਿਆਸ ਰਾਣਾ ਸਾਹਿਬ ਨੇ ਕਿਹਾ ਹੈ ਵੀ ਫੌਜ ਤੇ ਹਕੂਮਤ ਇੱਕ ਪੇਜ ਤੇ ਸੀ, ਜਿਹੜਾ ਕੰਮ ਜਿਸ ਵੇਲੇ ਤੇ ਹੋਣਾ ਸੀ ਹੋ ਗਿਆ। ਸੋਸ਼ਲ ਮੀਡੀਆ ਦੀਆਂ ਜਿਹੜੀਆਂ ਫੱਫੇ ਕੁੱਟਣੀਆਂ ਨੇ ਉਹਨਾਂ ਵਾਸਤੇ ਹੁਣ ਇਹ ਹੈ ਕਿ 5 ਸਾਲ ਦੀ ਐਕਸਟੈਂਸ਼ਨ ਹੋ ਗਈ ਹੈ, ਹੁਣ ਤੁਸੀਂ ਸੋਚ ਲਓ ਵੀ ਤੁਸੀਂ ਕੀ ਕਰਨਾ ਹੈ। ਅੱਛਾ, ਇੱਕ ਤੇ ਆਮਰ ਇਲਿਆਸ ਰਾਣਾ ਸਾਹਿਬ ਅਸੀਂ ਤੇ ਉਹੀ ਕਰਨਾ ਜੋ ਅਸੀਂ ਕਰਨ ਡਏ ਹਾਂ ਸੋਸ਼ਲ ਮੀਡੀਆ ਵਾਲੇ, ਲੇਕਿਨ ਗੱਲ ਇਹ ਹੈ ਕਿ ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ। ਅਸੀਂ ਵੀ ਇਹੀ ਆਨੇ ਵੀ ਕੰਮ ਜਿਹੜਾ ਹੋਣਾ ਸੀ ਉਹ ਹੋ ਗਿਆ। ਨੋਟੀਫਿਕੇਸ਼ਨ ਤਾਂ ਲੱਭ ਗਿਆ, ਲੇਕਿਨ ਇੰਝ ਹੀ ਹੈ ਕਿਸੇ ਨੂੰ ਸਾਈਕਲ ਦੇ ਦਿਓ ਪਰ ਉਹਦੇ ਵਿੱਚ ਉਹ ਹਵਾ ਕੱਢ ਦਿਓ ਤੇ ਉਹ ਚੜ੍ਹ ਕੇ ਤੇ ਨਹੀਂ ਜਾ ਸਕਦਾ। ਉਸ ਤੋਂ ਬਾਅਦ ਸਾਈਕਲ ਦੇ ਉੱਤੇ ਕਿਤੇ ਪਹੁੰਚ ਕੇ ਜਾ ਕੇ ਉਹਨੂੰ ਪੈਂਚਰ ਸ਼ੰਚਰ ਲਵਾਏਗਾ ਜਾਂ ਉਹਦੀ ਹਵਾ ਪੂਰੀ ਕਰੇਗਾ। ਫੀਲਡ ਮਾਰਸ਼ਲ ਸਾਹਿਬ ਦਾ ਵੀ ਨੋਟੀਫਿਕੇਸ਼ਨ ਜਿਹੜਾ ਹੈ ਉਹ ਪੈਂਚਰ ਕਰਕੇ ਦਿੱਤਾ ਗਿਆ ਉਹਨਾਂ ਨੂੰ, ਤੇ ਉਹ ਜਿਹੜਾ ਉਹਦੇ 'ਚ ਪੰਕਚਰ ਹੋਇਆ ਉਹਦੀ ਹੁਣ ਦੇਖਦੇ ਆ ਕਿ ਰਿਪੇਅਰ ਹੁੰਦੀ ਹੈ ਜਾਂ ਨਹੀਂ ਹੁੰਦੀ, ਕਿਉਂਕਿ ਫੀਲਡ ਮਾਰਸ਼ਲ ਨਾਲ ਜਿਹੜੀ ਸੌਦੇਬਾਜ਼ੀ ਹੋਈ ਹੈ, ਜਿਹੜੀ ਕਿ ਜ਼ਾਹਿਰ ਹੈ ਅਜੇ ਤੱਕ ਸਾਹਮਣੇ ਨਹੀਂ ਆਈ, ਲੇਕਿਨ ਜਿਹੜਾ ਕਿਆਫਾ ਲਾਇਆ ਜਾ ਸਕਦਾ ਉਹ ਹੀ ਹੈ ਕਿ ਵਾਈਸ ਆਰਮੀ ਚੀਫ ਜਿਹੜਾ ਹੈ ਉਹ ਹੁਣ ਫੀਲਡ ਮਾਰਸ਼ਲ ਸਾਹਿਬ ਨੂੰ ਸ਼ਰੀਫਾਂ ਦੀ ਮਰਜ਼ੀ ਦਾ ਲਾਉਣਾ ਪੈਣਾ ਹੈ, ਜਿਹੜਾ ਵੀ ਅਗਲਾ ਵਾਈਸ ਆਰਮੀ ਚੀਫ ਜਿਹੜਾ ਆਏਗਾ। ਹੁਣ ਜਿਹੜਾ ਵਾਈਸ ਆਰਮੀ ਚੀਫ ਹੈ ਉਹ ਇਹ ਜ਼ਰੂਰ ਹੋ ਸਕਦਾ ਹੈ ਕਿ ਅਗਰ ਸ਼ਰੀਫਾਂ ਨੇ ਨੰਬਰ 1 ਵਾਲਾ ਬੰਦਾ ਕਿਹਾ ਕਿ ਜੀ ਇਹ ਲਾਓ ਸਾਡੀ ਨੰਬਰ 1 ਪ੍ਰਾਇੋਰਟੀ ਇਹ ਹੈ, ਤੇ ਆਸਿਮ ਮੁਨੀਰ ਕਹਿ ਸਕਦੇ ਨੇ ਵੀ ਇਹ ਮੈਂ ਨਹੀਂ ਲਾਉਣਾ, ਕੋਈ ਹੋਰ ਦੇ ਦਿਓ ਬੰਦਾ, ਤਾਂ ਸ਼ਰੀਫ ਕਿਸੇ ਹੋਰ ਦਾ ਨਾਂ ਇੱਕ ਦੇ ਦੇਣਗੇ। ਲੇਕਿਨ ਇਹ ਹੁਣ ਕਮ ਅਜ਼ ਕਮ ਕਿਆਫਾ ਸਾਡਾ ਤੁਹਾਡਾ ਸਾਰਿਆਂ ਦਾ ਦਰੁਸਤ ਹੀ ਲੱਗਦਾ ਹੈ ਕਿ ਵਾਈਸ ਆਰਮੀ ਚੀਫ ਔਰ ਸਾਰੀ ਜਿਹੜੀ ਕਮਾਨ ਕਰਨ ਦੀ ਐਬਿਲਿਟੀ ਹੋਣੀ ਹੈ, ਜਿਹੜੀ ਆਪਰੇਸ਼ਨਲ ਸਾਰੀ ਪਾਵਰ ਹੋਣੀ ਹੈ, ਉਹ ਵਾਈਸ ਆਰਮੀ ਚੀਫ ਦੇ ਕੋਲ ਹੀ ਹੋਣੀ ਹੈ। ਫੀਲਡ ਮਾਰਸ਼ਲ ਸਾਹਿਬ ਦਾ ਕੰਮ ਤਕਰੀਬਨ ਉਹੋ ਜਿਹਾ ਹੀ ਬਣ ਜਾਣਾ ਹੈ ਜਿਹੋ ਜਿਹਾ ਮੁਸ਼ਰਫ ਸਾਹਿਬ ਤੇ ਕਿਆਨੀ ਸਾਹਿਬ ਦੀ ਡਾਇਮੈਂਸ਼ਨ ਦੇ ਵਿੱਚ ਮੁਸ਼ਰਫ ਸਾਹਿਬ ਦਾ ਬਣ ਗਿਆ ਸੀ। ਅੱਛਾ ਜੀ, ਅਗਲੀ ਖਬਰ ਇਮਰਾਨ ਖਾਨ ਸਾਹਿਬ ਦੀਆਂ ਭੈਣਾਂ ਤੇ ਪਾਬੰਦੀ ਦੀ, ਸਪੈਸ਼ਲੀ ਡਾਕਟਰ ਉਜ਼ਮਾ ਸਾਹਿਬਾ ਤੇ ਹਕੂਮਤ ਨੇ ਬਾਜ਼ਾਬਤਾ ਐਲਾਨ ਕਰ ਦਿੱਤਾ। ਆਇਆ ਇਹਨੂੰ ਇਹ ਸਸਟੇਨ ਕਰ ਸਕਣਗੇ? ਮੇਰਾ ਨਹੀਂ ਖਿਆਲ। ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਆਪਣੀ ਖਿਫਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਖਿਫਤ ਉਹ ਜੋ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਨੋਟੀਫਿਕੇਸ਼ਨ ਦੇ ਉੱਤੇ, ਤੋਏ ਲਾਨਤ ਹੋਈ ਹੈ, ਉਹਦੇ ਤੋਂ ਇਹਨਾਂ ਨੇ ਹੁਣ ਇਮਰਾਨ ਖਾਨ ਦੇ ਉੱਤੇ ਮਜ਼ੀਦ ਜ਼ੁਲਮ ਕਰਨ ਦਾ ਫੈਸਲਾ ਕੀਤਾ ਹੈ। ਲੇਕਿਨ ਇਹ ਇਨਸਾਨੀ ਹਕੂਕ ਦੇ ਵੀ ਖਿਲਾਫ ਹੈ ਜੋ ਇਹ ਕਰ ਰਹੇ ਨੇ, ਪਾਕਿਸਤਾਨ ਦੇ ਆਇਨ ਦੇ ਵੀ ਖਿਲਾਫ ਹੈ, ਕਵਾਨੀਨ ਦੇ ਵੀ ਖਿਲਾਫ ਹੈ। ਜਿਹੜੇ ਪਾਕਿਸਤਾਨ ਇੰਟਰਨੈਸ਼ਨਲ ਸਿਗਨੇਟਰੀ ਹੈ ਡਿਫਰੈਂਟ ਕੈਦੀਆਂ ਦੇ ਹਕੂਕ ਤੇ ਇਨਸਾਨੀ ਹਕੂਕ ਦੇ ਉੱਤੇ, ਉਹਦੇ ਵੀ ਖਿਲਾਫ ਹੈ। ਤੇ ਇਹ ਕੰਮ ਇਹ ਕਰ ਨਹੀਂ ਸਕਦੇ ਕਿ ਇਹ ਭੈਣਾਂ ਨੂੰ ਨਾ ਮਿਲਣ ਦੇਣ ਤੇ ਉੱਥੇ ਕਹਿਣ ਕਿ ਜੀ ਮਿਲ ਕੇ ਇਹ ਗੱਲ ਕਰਨੀ ਹੈ ਤੇ ਇਹ ਗੱਲ ਨਹੀਂ ਕਰਨੀ। ਇਹ ਕਰ ਨਹੀਂ ਸਕਦੇ। ਇੰਟਰਨੈਸ਼ਨਲ ਕਵਾਨੀਨ ਦੀ ਜ਼ਦ ਚਾਹਣਗੇ ਉਹ ਇੱਕ ਅਲੱਗ ਗੱਲ ਹੈ ਕਿ ਇਸ ਵੇਲੇ ਦੁਨੀਆ ਦੇ ਵੀ ਬੜੇ ਬੜੇ ਚੌਧਰੀ ਇਹਨਾਂ ਦੇ ਪਾਸੇ ਹੀ ਖਲੋਤੇ ਨੇ, ਇਹਨਾਂ ਦੇ ਨਾਲ ਹੀ ਖਲੋਤੇ ਨੇ, ਲੇਕਿਨ ਫਿਰ ਵੀ ਮੇਰਾ ਤਜਜ਼ੀਆ ਇਹ ਹੈ ਵੀ ਇਹ ਕਰ ਨਹੀਂ ਸਕਣਗੇ। ਇਸ ਵੇਲੇ ਇਹ ਖਿਫਤ ਮਿਟਾਉਣ ਵਾਸਤੇ ਇਹ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਵਜ਼ੀਰ ਕਾਨੂੰਨ ਤਾਰੜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਅੱਲਾ ਦੇ ਸਾਹਮਣੇ ਤੋਬਾ ਕਰਨੀ ਚਾਹੀਦੀ ਹੈ
ਕਿਸੇ ਤੇ ਵੀ ਬੁਰਾ ਵਕਤ ਨਾ ਲਿਆਏ। ਗੱਲ ਠੀਕ ਹੈ ਤੁਹਾਡੀ ਤਾਰੜ ਸਾਹਿਬ, ਅੱਲਾ ਦੇ ਕੋਲੋਂ ਹੀ ਮਾਫੀ ਮੰਗਣੀ ਚਾਹੀਦੀ ਹੈ। ਤੁਸੀਂ ਤੇ ਜਿਸ ਤਰੀਕੇ ਨਾਲ ਜਿੱਥੋਂ ਜਿੱਥੋਂ ਮਾਫੀਆਂ ਮੰਗ ਰਹੇ ਹੋ ਉਹ ਵੈਸੇ ਉਹਦੇ ਤੇ ਅਸੀਂ ਕੀ ਗੱਲ ਕਰੀਏ, ਲੇਕਿਨ ਇਹ ਗੱਲ ਦਰੁਸਤ ਹੈ ਵੀ ਮਾਫੀ ਅੱਲਾ ਕੋਲੋਂ ਹੀ ਮੰਗਣੀ ਚਾਹੀਦੀ ਹੈ, ਬੁਰਾ ਵਕਤ ਕਿਸੇ ਤੇ ਵੀ ਨਾ ਆਵੇ। ਮੈਨੂੰ ਬਹਰਹਾਲ ਪਤਾ ਨਹੀਂ ਕਿਉਂ ਤੁਹਾਡੇ ਦੋਸਤਾਂ ਦੇ ਉੱਤੇ ਵੀ ਬੁਰਾ ਵਕਤ ਆਉਂਦਾ ਹੁਣ ਨਜ਼ਰ ਆ ਰਿਹਾ। ਅਸੀਂ ਤੇ ਕੱਢ ਲਿਆ, ਤੁਹਾਡੇ ਕੋਲੋਂ ਮੈਨੂੰ ਅੱਜ ਵੀ ਇਹ ਲੱਗਦਾ ਹੈ ਵੀ ਤੁਹਾਡੇ ਕੋਲੋਂ ਨਿਕਲਣਾ ਨਹੀਂ। ਜਿੱਦਣ ਤੁਹਾਡੇ ਬੁਰਾ ਵਕਤ ਸ਼ੁਰੂ ਹੋਣਾ ਹੈ ਨਾ, ਤੁਹਾਡੇ ਕੋਲੋਂ ਨਿਕਲਣਾ ਨਹੀਂ, ਕਿਉਂਕਿ ਅਗਲੀ ਜਿਹੜੇ ਪਿਛਲੀ ਵਾਰੀ ਤੁਸੀਂ ਆਂਦੇ ਹੋ ਨਾ ਵੀ ਤੁਹਾਡੇ ਤੇ ਬੁਰਾ ਵਕਤ ਆਇਆ ਸੀ ਨੂਨ ਲੀਗ ਤੇ, ਉਹ ਥੋੜੀ ਜਿਹੀ ਦੇਰ ਵਾਸਤੇ 1999 ਚ ਆਇਆ ਸੀ, ਬੜੀ ਥੋੜੀ ਜਿਹੀ ਦੇਰ ਵਾਸਤੇ ਉਹ ਡੀਲ ਕਰਕੇ ਤੁਹਾਡੇ ਲੀਡਰ ਨਿਕਲ ਗਏ ਸਨ। ਉਸ ਤੋਂ ਬਾਅਦ ਜਿਹੜਾ ਬੁਰਾ ਵਕਤ ਤੁਸੀਂ ਆਂਦੇ ਹੋ ਉਹ ਕੋਈ ਬੁਰਾ ਵਕਤ ਨਹੀਂ ਸੀ, ਉਹ ਬਾਜਵਾ ਸਾਹਿਬ ਤੁਹਾਡੇ ਨਾਲ ਹੀ ਰਲ ਕੇ ਖੇਡ ਰਹੇ ਸਨ, ਉਹਦੇ ਵਿੱਚ ਬੁਰਾ ਵਕਤ ਕਿਤੇ ਮੌਜੂਦ ਨਹੀਂ ਸੀ। ਇਸ ਲਈ ਬੁਰਾ ਵਕਤ ਜਿਹੜਾ ਉਹ ਤੁਸੀਂ ਅਜੇ ਤੱਕ ਉਸ ਤਰੀਕੇ ਨਾਲ ਮੇਰਾ ਖਿਆਲ ਵੇਖਿਆ ਨਹੀਂ, ਲੇਕਿਨ ਹੋ ਸਕਦਾ ਹੁਣ ਵੇਖਣਾ ਪੈ ਜਾਏ। ਇਸ ਲਈ ਗੱਲ ਤੁਹਾਡੀ ਠੀਕ ਹੈ, ਤੁਸੀਂ ਮਾਮਲਾ ਜਿਹੜੇ ਟਾਈਮ ਤੋਂ ਪਹਿਲਾਂ ਹੀ ਸੋਚ ਰਹੇ ਹੋ, ਮੇਰਾ ਖਿਆਲ ਇਹ ਕੋਈ ਗਲਤ ਨਹੀਂ ਹੈ। ਅੱਛਾ ਜੀ, ਹੁਣ ਰੌਲਾ ਇੱਕ ਨਵਾਂ ਪੈ ਗਿਆ ਕਿ ਕਿਆ ਰਿਟਾਇਰਡ ਆਰਮੀ ਚੀਫ ਲਾਇਆ ਜਾ ਸਕਦਾ ਹੈ ਹੁਣ, ਕਿਉਂਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦਾ ਨੋਟੀਫਿਕੇਸ਼ਨ ਤੇ ਖਤਮ ਹੋ ਗਿਆ ਪਿਛਲਾ, ਜਿਹੜਾ 28 ਤਾਰੀਖ ਨੂੰ ਮੁੱਕ ਗਿਆ ਸੀ। ਹੁਣ ਉਹਨਾਂ ਨੂੰ ਨਵੀਂ ਪੋਜੀਸ਼ਨ ਦਿੱਤੀ ਹੈ ਚੀਫ ਆਫ ਡਿਫੈਂਸ ਫੋਰਸ ਤੇ ਚੀਫ ਆਫ ਆਰਮੀ ਸਟਾਫ ਦੀ। ਇਹ ਹੁਣ 6-7 ਦਿਨ ਦੇ ਗੈਪ ਤੋਂ ਹੈ। ਇਹ ਹੁਣ ਸਵਾਲ ਇੱਥੇ ਬੜਾ ਅਹਿਮ ਹੈ ਕਿ ਇੱਕ ਜਿਹੜਾ ਰਿਟਾਇਰਡ ਆਦਮੀ ਹੈ ਕਿ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਰਿਟਾਇਰਮੈਂਟ ਤੋਂ ਬਾਅਦ ਕੀਤਾ ਜਾ ਸਕਦਾ ਆਰਮੀ ਚੀਫ ਦਾ। ਇਹ ਤੁਸੀਂ ਵੀ ਇੱਥੇ ਰਾਏ ਦਿਓ, ਜ਼ਾਹਿਰ ਹੈ ਜਿਹੜੇ ਮਾਹਿਰੀਨ ਹੈ ਕਾਨੂੰਨ ਦੇ ਉਹ ਵੀ ਰਾਏ ਦੇਣਗੇ। ਇਹ ਤੇ ਹੁਣ ਡੱਬਾ ਵੱਜ ਗਿਆ, ਇਹ ਤੇ ਹੁਣ ਜਿੱਧਰ ਜਿੱਧਰ ਜਾਣਾ ਹੈ ਤੇ ਉੱਥੇ ਉੱਥੇ ਡੱਬਾ ਜਿਹੜਾ ਉਹ ਵੱਜਿਆ ਫਿਰਨਾ। ਉਹ ਚੇਤਾ ਨੇ ਤੁਹਾਨੂੰ ਇੱਕ ਵਾਰੀ ਸੁਣਾਇਆ ਸੀ ਵੀ ਇੱਕ ਬੰਦਾ ਚਰਸ ਪੀਂਦਾ ਸੀ ਤੇ ਉਹਨੂੰ ਕਿਸੇ ਨੇ ਆਖਿਆ ਵੀ, ਉਹਨੇ ਆਖਿਆ ਯਾਰ ਮੈਂ ਚਰਸ ਛੱਡਣਾ ਚਾਹੁੰਦਾ, ਇਹਦੇ ਨਾਲ ਨਮੋਸ਼ੀ ਬੜੀ ਹੁੰਦੀ ਹੈ, ਕਈ ਵਾਰੀ ਲੋਕਾਂ ਨੂੰ ਇਹਦੇ ਮੇਰੇ ਕੋਲੋਂ ਬਦਬੂ ਆ ਜਾਂਦੀ ਹੈ ਇਹਦੀ, ਤੇ ਪਤਾ ਲੱਗ ਜਾਂਦਾ ਕੁਝ ਲੋਕਾਂ ਨੂੰ ਚੰਦ ਨੂੰ ਜਿਹੜੇ ਮੇਰੇ ਕਰੀਬ ਰਹਿੰਦੇ ਨੇ, ਤੇ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ, ਮੈਂ ਚਰਚ ਛੱਡਣਾ ਚਾਹੁੰਦਾ। ਉਹਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਤੂੰ ਇਸ ਤਰ੍ਹਾਂ ਕਰ, ਤੂੰ ਤਬਲੀਗੀ ਜਮਾਤ ਦੇ ਕਿਸੇ ਵੀ ਤਬਲੀਗੀ ਜਮਾਤ ਨਾਲ, ਕਿਸੇ ਮੈਂ ਇੱਕ ਨੂੰ ਨਹੀਂ ਕਹਿ ਰਿਹਾ ਕਿਤੇ ਮੇਰੇ ਤੇ ਉਸ ਵਜ੍ਹਾ ਤੋਂ ਫਤਵਾ ਨਾ ਦੇ ਦੇਣਾ ਮਿਹਰਬਾਨੀ ਕਰਕੇ। ਉਹਨਾਂ ਆਖਿਆ ਵੀ ਤੂੰ ਕਿਸੇ ਵੀ ਤਬਲੀਗੀ ਜਿਹੜੀ ਵੀ ਜਮਾਤ ਹੈ ਉਹਨੂੰ ਜੁਆਇਨ ਕਰ ਲੈ, ਉਹ ਚੰਗੇ ਅੱਲਾ ਦੇ ਬੰਦੇ ਹੁੰਦੇ ਨੇ, ਇੱਕ ਤੇ ਨਮਾਜ਼ਾਂ ਪੜ੍ਹਾਉਣਗੇ ਤੈਨੂੰ ਸਾਰਾ ਟਾਈਮ, ਇੱਕ ਤੂੰ ਉਹਨਾਂ ਦੀ ਜ਼ਾਹਿਰ ਹੈ ਉਹਨਾਂ ਦੀ ਸੋਬਤ 'ਚ ਰਹੇਗਾ, ਇਕੱਠਾ ਰਹੇਗਾ, ਤੇ ਉੱਥੇ ਤੇਰਾ ਚਰਸ ਪੀਣ ਦਾ ਤੇਰੇ ਕੋਲ ਮੌਕਾ ਹੀ ਨਹੀਂ ਹੋਏਗਾ, ਤੂੰ ਚਾਹ ਕੇ ਵੀ ਚਰਸ ਨਹੀਂ ਪੀ ਸਕਦਾ ਉੱਥੇ, ਤੇ ਤੇਰੀ ਚਰਸ ਛੁੱਟ ਜਾਏਗੀ। ਉਹਨੇ ਕਿਹਾ ਜ਼ਬਰਦਸਤ। ਉਹ ਗਿਆ, ਉਹਨੇ ਜਾ ਕੇ ਇੱਕ ਤਬਲੀਗੀ ਜਿਹੜਾ ਜਾ ਰਿਹਾ ਸੀ ਗਰੁੱਪ, ਉਹਨਾਂ ਨੂੰ ਕਿਹਾ ਜੀ ਕਿ ਇਹ ਮੇਰਾ ਮਸਲਾ ਹੈ, ਮੈਂ ਚਰਸ ਪੀਂਦਾ ਸਾਂ, ਛੱਡਣਾ ਚਾਹੁੰਦਾ, ਤੇ ਮੈਂ ਤੁਹਾਡੇ ਨਾਲ। ਉਹਨਾਂ ਕਿਹਾ ਆ ਜਾ ਫਿਰ 40 ਦਿਨ ਵਾਸਤੇ ਚੜ੍ਹ ਜਾ ਸਾਡੇ ਨਾਲ, ਸੈੱਟ ਹੋ ਜਾਏਗਾ ਸਭ ਕੁਝ। ਉਹਨਾਂ ਜਨਾਬ ਉਹਨੂੰ ਜੋ ਵੀ ਆਪਣੀ ਉਸ ਟੀਮ ਦੇ ਵਿੱਚ ਡਿਊਟੀਆਂ ਦੇ ਦਿੱਤੀਆਂ ਵੀ ਤੂੰ ਇਹ ਕਰਨਾ, ਤੇ ਉਹ ਸਫ਼ਰ ਸ਼ੁਰੂ ਹੋ ਗਿਆ। ਜ਼ਾਹਿਰ ਹੈ ਸਾਰਾ ਵੇਲਾ ਉਹਨਾਂ ਦੇ ਨਾਲ ਹੁੰਦਾ ਸੀ, ਤੇ ਚਰਸ ਕਿਹੜੇ ਵੇਲੇ ਪੀਣੀ ਸੀ, ਤੇ ਚਰਸ ਦੀ ਉਸ ਤਰ੍ਹਾਂ ਤਲਬ ਵੀ ਨਹੀਂ ਸੀ ਹੋ ਰਹੀ, ਅੱਲਾ ਦੇ ਰਾਹ 'ਤੇ ਜੋ ਕੰਮ ਕਰ ਰਿਹਾ ਸੀ, ਨਮਾਜ਼ਾਂ ਪੜ੍ਹ ਰਿਹਾ ਸੀ। ਬਹਰਹਾਲ ਉਹ ਜਿਸ ਵੇਲੇ ਸਫ਼ਰ ਕਰਕੇ ਅੱਗੇ ਪਹੁੰਚੇ 1 ਜਾਂ 2 ਦਿਨ ਬਾਅਦ ਪਹਿਲੀ ਮਸਜਿਦ 'ਚ ਗਏ, ਉੱਥੇ ਉਹਨਾਂ ਨੇ ਬਿਆਨ ਕਰਨਾ ਹੁੰਦਾ ਨਮਾਜ਼ ਤੋਂ ਬਾਅਦ। ਜਿਸ ਵੇਲੇ ਬਿਆਨ ਕੀਤਾ ਤੇ ਉਹ ਜਿਹੜੇ ਵੀ ਲੀਡਰ ਸਨ ਉਸ ਟੀਮ ਦੇ, ਉਹਨਾਂ ਕਿਹਾ ਜੀ ਵੇਖੋ ਇਹ ਕਿੱਡਾ ਅੱਛਾ ਬੱਚਾ ਹੈ, ਇਹ ਚਰਸ ਪੀਂਦਾ ਹੁੰਦਾ ਸੀ, ਛੱਡ ਕੇ ਰੱਬ ਦੇ ਰਾਹ 'ਤੇ ਆ ਗਿਆ, ਤੇ ਹੁਣ ਵੇਖੋ ਤਬਲੀਗ ਦਾ ਕੰਮ ਕਰ ਰਿਹਾ। ਉੱਥੇ ਕੋਈ 50-60 ਨਮਾਜ਼ੀ ਬੈਠੇ ਸਨ, ਉਹਨਾਂ ਗੱਲਬਾਤ ਸੁਣੀ, ਅੱਗੇ ਚੱਲ ਪਏ। ਅਗਲੀ ਮਸਜਿਦ ਆਪਣਾ ਜ਼ੋਰ ਦੇ ਵੇਲੇ ਅਗਲੀ ਮਸਜਿਦ, ਉੱਥੇ ਵੀ ਜਿਸ ਵੇਲੇ ਉਹਨਾਂ ਬਿਆਨ ਸ਼ੁਰੂ ਕੀਤਾ ਤੇ ਮਿਸਾਲ ਦਿੱਤੀ ਕਿ ਵੇਖੋ ਇਹ ਬੱਚਾ ਜਵਾਨ ਆਦਮੀ, ਇਹ ਚਰਸ ਪੀਂਦਾ ਹੁੰਦਾ ਸੀ, ਛੱਡ ਕੇ ਤੇ ਅੱਲਾ ਦੇ ਰਾਹ 'ਤੇ ਆ ਗਿਆ। ਦੂਸਰੀ ਫਿਰ ਅੱਗੋਂ ਤੀਸਰੀ ਮਸਜਿਦ ਦੇ ਵਿੱਚ ਅਸਰ ਦੇ ਵੇਲੇ ਗਏ, ਉੱਥੇ ਵੀ ਉਹਨਾਂ ਨੇ ਇਹ ਬਿਆਨ ਸ਼ੁਰੂ ਕੀਤਾ ਕਿ ਇਹ ਬੱਚਾ ਜਿਹੜਾ ਹੈ, ਇਹ ਨੌਜਵਾਨ ਜਿਹੜਾ ਚਰਸ ਪੀਂਦਾ ਸੀ, ਛੱਡ ਕੇ ਅੱਲਾ ਦੇ ਰਾਹ 'ਤੇ ਆ ਗਿਆ। ਉਹ ਜਿਸ ਵੇਲੇ ਅਸਰ ਦੀ ਨਮਾਜ਼ ਤੋਂ ਬਾਅਦ ਉਸ ਮਸਜਿਦ 'ਚੋਂ ਤਬਲੀਗ ਤੋਂ ਬਾਅਦ ਬਾਹਰ ਨਿਕਲੇ ਨਾ, ਤੇ ਉਹ ਜਵਾਨ ਨੇ ਹੱਥ ਜੋੜੇ, ਉਹਨੇ ਕਿਹਾ ਜੀ ਮੈਂ ਇੱਥੋਂ ਛੱਡ ਕੇ ਜਾ ਰਿਹਾ। ਉਹਨਾਂ ਕਿਹਾ ਕਿਉਂ, ਕੀ ਹੋਇਆ ਜਵਾਨਾ? ਉਹਨੇ ਕਿਹਾ ਜੀ ਮੇਰਾ ਟੋਟਲ 2 ਜਾਂ 3 ਬੰਦਿਆਂ ਨੂੰ ਪਤਾ ਹੋਏਗਾ ਵੀ ਮੈਂ ਚਰਸ ਪੀਂਦਾ ਸਾਂ, ਤੇ ਮੈਂ ਉਹ ਛੱਡ ਕੇ ਤੁਹਾਡੇ ਕੋਲ ਆਇਆ ਸਾਂ, ਤੇ ਸਵੇਰ ਦੀ ਕੋਈ 150 ਬੰਦਿਆਂ ਨੂੰ ਤਾਂ ਤੁਸੀਂ ਦੱਸ ਚੁੱਕੇ ਹੋ, ਤੇ ਅੱਗੇ 2 ਮਸਜਿਦਾਂ ਅਜੇ ਹੋਰ ਨੇ ਮਗਰਿਬ ਤੇ ਇਸ਼ਾ ਦੇ ਵੇਲੇ, ਤੇ ਮੈਂ ਤੇ ਤੁਹਾਡੇ ਨਾਲ 5-7 ਦਿਨ ਰਿਹਾ, ਤੇ ਪੂਰੇ ਸ਼ਹਿਰ ਨੂੰ ਪਤਾ ਹੋਏਗਾ ਵੀ ਮੈਂ ਚਰਸ ਪੀਂਦਾ ਸਾਂ ਪਹਿਲਾਂ, ਤੇ ਇਸ ਲਈ ਮਿਹਰਬਾਨੀ ਕਰੋ ਮੈਂ ਹੁਣ ਗਿਆ। ਬਹਰਹਾਲ ਉਹ ਇਹ ਤੁਹਾਨੂੰ ਦੱਸਣ ਦਾ ਮਤਲਬ ਇਹ ਹੈ ਕਿ ਇਹ ਫੀਲਡ ਮਾਰਸ਼ਲ ਸਾਹਿਬ ਹੁਣ ਰਿਟਾਇਰ ਤੇ ਹੋ ਗਏ ਨੇ, ਤੇ ਨੂਨ ਲੀਗ ਵਾਲਿਆਂ ਨੇ ਜਿਹੜਾ ਡੱਬਾ ਬੰਨਿਆ, ਉਹ ਮਕਸਦ ਉਹਨਾਂ ਦਾ ਇਹੀ ਸੀ ਕਿ ਫੀਲਡ ਮਾਰਸ਼ਲ ਹੁਣ ਜਿੱਥੇ ਜਿੱਥੇ ਜਾਵੇ ਉੱਥੇ ਦੁਨੀਆ ਇਹੀ ਆਖੇ ਵੀ ਇਹ ਉਹ ਬੰਦਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਜਿਹਨੂੰ ਨੋਟੀਫਿਕੇਸ਼ਨ ਦਿੱਤਾ। ਹਾਲਾਂਕਿ ਇਹ ਹੀ ਕੰਮ ਹੈ, ਇਹ ਡੀਲ ਸ਼ੀਲ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੈ ਕਿ ਫੀਲਡ ਮਾਰਸ਼ਲ ਸਾਹਿਬ ਦੀ ਰਿਟਾਇਰਮੈਂਟ ਤੋਂ ਪਹਿਲੇ ਵੀ, ਮਤਲਬ 28 ਤਾਰੀਖ ਤੋਂ ਪਹਿਲੇ ਵੀ ਕਰਕੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਸੀ, ਲੇਕਿਨ ਅਗਲਿਆਂ ਨੇ ਕੀਤਾ ਨਹੀਂ, ਕਿਉਂਕਿ ਉਹ ਕਰਨਾ ਨਹੀਂ ਸੀ ਚਾਹੁੰਦੇ। ਉਹ ਫੀਲਡ ਮਾਰਸ਼ਲ ਸਾਹਿਬ ਦੇ ਨਾਲ ਪੱਕਾ ਇਹੋ ਜਿਹਾ ਕੰਮ ਲਾਉਣਾ ਚਾਹੁੰਦੇ ਸਨ ਵੀ ਹੁਣ ਜਿੱਥੇ ਜਾਣ ਦੁਨੀਆ ਦੱਸਦੀ ਫਿਰੇ ਵੀ ਯਾਰ ਇਹ ਬੰਦਾ ਹੈ। ਉਹ ਜਿਸ ਨੇ ਉਹ ਇੱਕ ਪਹਿਲਾਂ ਕੰਨ ਟੁੱਟੇ ਬਦਮਾਸ਼ ਹੁੰਦੇ ਸੀ, ਉਹ ਕੰਨ ਹੀ ਤੋੜ ਦਿੰਦੇ ਸਨ, ਤੇ ਉਹ ਪਤਾ ਲੱਗਦਾ ਸੀ ਵੀ ਇਹ ਕੰਨ ਟੁੱਟਾ ਬਦਮਾਸ਼ ਹੈ।
ਤੇ ਇਹ ਹੁਣ ਫੀਲਡ ਮਾਰਸ਼ਲ ਸਾਹਿਬ ਜਿੱਥੇ ਜਾਣਗੇ ਉਹ ਲੋਕੀ ਆਖਣਗੇ ਵੀ ਇਹ ਉਹ ਜਰਨੈਲ ਸਾਹਿਬ ਨੇ ਜਿਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਦੋਹਰੇ ਲਾਇਆ ਗਿਆ ਸੀ। ਤੇ ਇਹ ਸੂਰਤ ਹਾਲ ਬਣੀ ਹੈ ਜੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਫੈਸਲ ਵਾਡਾ ਸਾਹਿਬ ਨੇ। ਉਹ ਆਉਂਦੇ ਨੇ ਇਮਰਾਨ ਖਾਨ ਜਦੋਂ ਤੱਕ ਮੇਰਾ ਸਿਆਸੀ ਪਿਓ ਸੀ ਉਦੋਂ ਤੱਕ ਉਹ ਵਜ਼ੀਰ ਆਜ਼ਮ ਸੀ। ਹੁਣ ਇਹ ਗੱਲ ਤੁਸੀਂ ਆਪੇ ਹੀ ਸਮਝੋ ਕਿ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਵਜ਼ੀਰ ਆਜ਼ਮ ਕੋ ਹੋਏਗਾ ਤਾਂ ਮੇਰਾ ਸਿਆਸੀ ਪਿਓ ਹੋਏਗਾ, ਜਾਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਮੇਰੇ ਸਿਆਸੀ ਪਿਓ ਇਸ ਤੋਂ ਸਨ ਕਿ ਉਹ ਵਜ਼ੀਰ ਆਜ਼ਮ ਸਨ, ਜਾਂ ਕਿਉਂਕਿ ਉਹ ਹੁਣ ਮੇਰੇ ਸਿਆਸੀ ਪਿਓ ਨਹੀਂ ਰਹੇ ਇਸ ਵਜ੍ਹਾ ਤੋਂ ਵਜ਼ੀਰ ਆਜ਼ਮ ਨਹੀਂ ਰਹੇ। ਇਹ ਹੁਣ ਤੁਸੀਂ ਸਮਝੋ, ਕਿਉਂਕਿ ਮੇਰੇ ਤੋਂ ਸਮਝਣ ਤੋਂ ਬਹੁਤ ਬਾਹਰ ਦੀ ਗੱਲ ਹੈ। ਉਹਦੀ ਵਜ੍ਹਾ ਇਹ ਹੈ ਕਿ ਰਾਣਾ ਸਨਾਉੱਲਾ ਸਾਹਿਬ ਨੇ ਆ ਕੇ ਕਿਹਾ ਹੈ ਕਿ ਇਹ ਜਿਹੜੇ ਫੈਸਲ ਵਾਡਾ ਸਾਹਿਬ ਨੇ ਇਹ ਐਵੇਂ ਕਮਲੀਆਂ ਮਾਰਦੇ ਨੇ, ਨਾ ਇਹ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਨਾ ਇਹ ਮਿਲਟਰੀ ਨੂੰ ਰਿਪਰੈਜ਼ੈਂਟ ਕਰਦੇ ਨੇ, ਇਹ ਐਵੇਂ ਚੌਕੇ ਚੱਕੇ ਮਾਰ ਰਹੇ ਨੇ, ਐਵੇਂ ਆਵਾਗੌਣ ਗੱਲਾਂ ਕਰ ਰਹੇ ਨੇ, ਮਤਲਬ ਫਜ਼ੂਲ ਹੀ ਗੱਲਾਂ ਕਰ ਰਹੇ ਨੇ। ਉਹ ਆਂਦੇ ਨਹੀਂ ਮੇਰਾ ਮਤਲਬ ਕੁੰਡਾ ਖੋਲ ਢੋਲ ਸ਼ਰਾਬੀ ਆਇਆ, ਇਹ ਉਂਝ ਹੀ ਹੈ ਵੀ ਜਿਵੇਂ ਉਹ ਚੂਹਾ ਡਰਮ 'ਚ ਡਿੱਗ ਪਿਆ ਤੇ ਸ਼ਰਾਬੀ ਹੋ ਕੇ ਤੇ ਉਸ ਤੋਂ ਬਾਅਦ ਉਹ ਜਾ ਹਾਥੀ ਨੂੰ ਕਵੇ ਕਿ ਬਈ ਸਿੱਧਾ ਹੋ ਜਾ, ਮੈਂ ਤੇਰਾ ਅੱਜ ਤਬਾਹੀ ਫੇਰ ਦੇਣੀ ਤੇਰੀ। ਉਹ ਉਹਨਾਂ ਨੇ ਇਹ ਲਫ਼ਜ਼ ਤੇ ਉਹਨਾਂ ਦੇ ਨਹੀਂ, ਲੇਕਿਨ ਮੇਰਾ ਮਤਲਬ ਇਸੇ ਤਰ੍ਹਾਂ ਦਾ ਕੰਮ ਹੀ ਜਿਹੜਾ ਉਹ ਫੈਸਲ ਸਾਹਿਬ ਕਰ ਰਹੇ ਨੇ। ਸਮਝ ਤੋਂ ਵੈਸੇ ਬਾਹਰ ਹੈ ਕਿ ਕਿਉਂ ਆਪਣੀ ਇੰਨੀ ਜਿਹੜੀ ਉਹ ਬਿਸਤੀ ਸ਼ਿਸਤੀ ਲੋਕਾਂ ਦੇ ਸਾਹਮਣੇ ਕਰਾ ਰਹੇ ਨੇ, ਕਿਉਂ ਆਪਣੇ ਆਪ ਨੂੰ ਐਵੇਂ ਖਾਮਖਾ ਨਾ ਕੋਈ ਲੈਣਾ ਨਾ ਕੋਈ ਦੇਣਾ ਕਿਸੇ ਸ਼ੈ ਦੇ ਵਿੱਚੋਂ। ਤੇ ਉਹ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਸੀ ਕਿ ਜਿਸ ਵੇਲੇ ਲਾਰਜਰ ਇੰਡੀਆ ਸੀ, ਬ੍ਰਿਟਿਸ਼ ਇੰਡੀਆ ਸੀ, ਤੇ ਲਾਹੌਰ ਦੇ ਵਿੱਚ ਇੱਕ ਬੰਦਾ ਆਂਦਾ ਸੀ ਵੀ ਇਹ ਮੰਗਦੇ ਨੇ ਹਿੰਦੁਸਤਾਨੀ ਆਜ਼ਾਦੀ ਤੇ ਅਸੀਂ ਦੇਣੀ ਨਹੀਂ। ਉਹ ਆਪ ਵੀ ਹਿੰਦੁਸਤਾਨ ਤੋਂ ਹੀ ਸੀ, ਲੇਕਿਨ ਉਹ ਬੰਦੇ ਨੂੰ ਲੱਗਦਾ ਸੀ ਕਿ ਆਪਣੇ ਮਜ਼ਹਬ ਦੀ ਵਜ੍ਹਾ ਤੋਂ ਉਹ ਮਲਕਾ ਦਾ ਰਿਸ਼ਤੇਦਾਰ ਹੈ, ਤੇ ਇਹ ਉਹ ਇਸੇ ਤਰ੍ਹਾਂ ਦੇ ਕੰਮ ਹੀ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਆਦਿਲ ਰਾਜਾ ਤੇ ਸ਼ਹਿਜ਼ਾਦ ਅਕਬਰ ਸਾਹਿਬ ਦੀ ਜਿਹੜੀ ਹਵਾਲਗੀ ਵਾਪਸ ਕਰਨ ਦੀ, ਉਹਦੇ ਉੱਤੇ ਵੀ ਇਹਨਾਂ ਨੂੰ ਬਿਜ਼ਤੀ ਹੁਣ ਤੱਕ ਹੋ ਗਈ ਹੈ ਕਾਫੀ ਸੋਸ਼ਲ ਮੀਡੀਆ ਤੇ। ਇਹ ਤਾਂ ਮੈਂ ਕੱਲ੍ਹ ਉਰਦੂ ਵਲੌਗ 'ਚ ਦੱਸ ਦਿੱਤਾ ਸੀ ਵੀ ਉੱਥੋਂ ਕੋਈ ਸ਼ੈ ਵਾਪਸ ਨਹੀਂ ਲੱਭਣੀ, ਉੱਥੋਂ ਨਾਲ ਅਲਤਾਫ ਹੁਸੈਨ ਸਾਹਿਬ ਲੱਭੇ ਸਨ, ਨਾ ਕੋਈ ਹੋਰ ਲੱਭਿਆ ਸੀ। ਉਹ ਯੂਕੇ ਨੇ ਕੋਈ ਸ਼ੈ ਇੱਥੇ ਪਾਕਿਸਤਾਨ ਨੂੰ ਵਾਪਸ ਨਹੀਂ ਦੇਣੀ, ਲੇਕਿਨ ਇਹ ਕਿ ਆਪਣੀ ਇੱਕ ਖਬਰ ਬਣਾਉਣਾ ਚਾਹੁੰਦੇ ਸਨ, ਇੱਕ ਆਪਣੇ ਦਿਲ ਨੂੰ ਤਸੱਲੀ ਦੇਣਾ ਚਾਹੁੰਦੇ ਸਨ, ਉਹ ਇਹਨਾਂ ਨੇ ਉੱਥੇ ਜਿਹੜਾ ਉਹ ਤੁਸੀਂ ਕਹੋ ਕਿ ਇੱਕ ਤਸਵੀਰਾਂ ਖਿਚਵਾ ਕੇ ਆਪਣੀ ਜਿਹੜੀ ਆਪਣਾ ਸਫੀਰ ਸਾਹਿਬਾ ਨੇ ਬਰਤਾਨੀਆ ਦੀ, ਉਹਨਾਂ ਦੇ ਨਾਲ ਆਪਣਾ ਇਹਨਾਂ ਨੇ ਚੱਸ ਜਿਹੜਾ ਉਹ ਪੂਰਾ ਕਰ ਲਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਬੰਗਲਾਦੇਸ਼ ਦੇ ਵਰਕਰ ਨੇ, ਇਹ ਵਿਚਾਰੇ ਸਾਊਦੀ ਅਰਬ ਤੋਂ ਵਾਪਸ ਆਏ ਨੇ। ਵੀਡੀਓ ਇਹਨਾਂ ਦੀ ਸੋਸ਼ਲ ਮੀਡੀਆ ਤੇ ਫਿਰਨ ਡਈ, ਮੈਂ ਵੇਖੀ, ਬੜੀ ਤਕਲੀਫ ਹੋਈ ਵੇਖ ਕੇ। ਬੰਗਲਾਦੇਸ਼ ਦੇ ਵੀ ਹਾਲਾਤ ਜਿਹੜੇ ਨੇ ਤੁਹਾਡੇ ਸਾਹਮਣੇ ਹੀ ਨੇ। ਅਸੀਂ ਇੱਕੋ ਹੀ ਮੁਲਕ ਸਾਂ 1971 'ਚ, ਉਸ ਵੇਲੇ ਦੇ ਆਰਮੀ ਚੀਫ ਯਾਹਿਆ ਖਾਨ ਦੀਆਂ ਮਿਹਰਬਾਨੀਆਂ ਦੀ ਵਜ੍ਹਾ ਤੋਂ, ਔਰ ਜਿਹੜੇ ਫੌਜੀ ਆਪਰੇਸ਼ਨ ਕੀਤੇ ਉਹਨਾਂ ਦੀਆਂ ਮਿਹਰਬਾਨੀਆਂ ਦੀ ਵਜ੍ਹਾ ਤੋਂ, ਜਿਹੜਾ ਮੈਂਡੇਟ ਲੁੱਟਿਆ ਜਿਵੇਂ ਹੁਣ ਲੁੱਟਿਆ, ਉਹਨਾਂ ਇਹੀ ਕੰਮ ਇਸ ਤਰ੍ਹਾਂ ਦੇ ਹੀ ਉਦੋਂ ਕੀਤੇ ਸਨ। ਉਹਦੀ ਵਜ੍ਹਾ ਤੋਂ ਮੁਲਕ ਟੁੱਟ ਗਿਆ ਸੀ, ਮਸ਼ਰਕੀ ਪਾਕਿਸਤਾਨ ਬੰਗਲਾਦੇਸ਼ ਬਣ ਗਿਆ। ਤੇ ਲੇਕਿਨ ਉਹਨਾਂ ਨੇ ਵੀ ਤੌਰ ਤਵਾਰ ਸਾਡੇ ਵਾਲੇ ਬਦਲੇ ਨਹੀਂ, ਉਹੋ ਜਿਹੇ ਕੰਮ ਨੇ। ਸਾਊਦੀ ਅਰਬ ਤੋਂ ਬੰਦੇ ਆਏ ਨੇ, ਤੁਹਾਨੂੰ ਪਤਾ ਹੈ ਲੋਕ 5-5 6-6 8-8 10-10 ਸਾਲ ਮਿਹਨਤ ਕਰਦੇ ਨੇ, ਵਾਪਸ ਆਉਂਦੇ ਆਪਣੇ ਬੱਚਿਆਂ ਵਾਸਤੇ, ਘਰਾਂ ਵਾਲਿਆਂ ਵਾਸਤੇ ਕੋਈ ਨਾ ਕੋਈ ਤੋਹਫੇ ਖਰੀਦਦੇ ਨੇ। ਤੇ ਉਹ ਜੋ ਵੀ ਵਿਚਾਰੇ ਲੈ ਕੇ ਆਏ ਸਨ, ਉਹ ਤਾਲੇ ਤੋੜ ਕੇ ਉਹਨਾਂ ਦੇ ਬੈਗਾਂ ਦੇ, ਉਹ ਬਲਕਿ ਤਾਲੇ ਇੰਝ ਹੀ ਖਿੱਚੇ ਨੇ, ਉਹਨਾਂ ਦੇ ਤਾਲਿਆਂ ਦੇ ਨਾਲ ਦੋਨੋਂ ਜਿਹੜੀਆਂ ਉਹ ਜਿਹੜੇ ਜ਼ਿੱਪਰ ਹੁੰਦਾ ਹੈ ਉਹਦੀ ਵੀ ਕੁੰਡੀਆਂ ਜਿਹੜੀਆਂ ਉਹ ਨਾਲ ਹੀ ਲੱਗੀਆਂ ਨੇ ਤਾਲੇ ਦੇ, ਉਹ ਇੰਝ ਤੋੜ ਲਈਆਂ ਨੇ ਉਹ ਕੁੰਡੀਆਂ ਹੀ ਮੇਰਾ ਖਿਆਲ, ਤੇ ਉਹ ਤਾਲੇ ਵਿੱਚ ਲੱਗੇ ਨੇ। ਉਹ ਵਿਚਾਰੇ ਵਿਖਾ ਰਹੇ ਨੇ, ਉਹ 5-6 ਬੰਦੇ ਨੇ ਜਿਹੜੇ ਵਿਖਾ ਰਹੇ, ਉਹਨਾਂ ਦੇ ਬੈਗ ਖਾਲੀ ਨੇ ਬਿਲਕੁਲ। ਉਹ ਬੈਗ ਜਿਹੜੇ ਆਏ ਨੇ ਉਹ ਬੈਗ ਬਿਲਕੁਲ ਖਾਲੀ ਨੇ, ਬੈਗਾਂ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਤੇ ਤਾਲੇ ਉਹ ਦਿਖਾ ਰਹੇ ਨੇ ਹੱਥ ਨਾਲ ਇਸ ਤਰ੍ਹਾਂ ਕਰਕੇ ਕਿ ਸਾਡੇ ਬੈਗਾਂ 'ਚ ਕੋਈ ਚੀਜ਼ ਨਹੀਂ ਹੈਗੀ। ਤੇ ਉਹ ਏਅਰਪੋਰਟ 'ਤੇ ਕਿਸੇ ਨੇ ਚੋਰੀ ਕਰ ਲਿਆ। ਹੁਣ ਇਹ ਮਾਸੂਮ ਲੋਕ ਨੇ ਵਿਚਾਰੇ, ਮਜ਼ਦੂਰ ਜਿਹੜੇ ਮਜ਼ਦੂਰੀ ਕਰਕੇ ਆਏ ਨੇ, ਉਹੀ ਕੰਮ ਜੋ ਪਾਕਿਸਤਾਨ 'ਚ ਹੋਣ ਡਿਆ, ਤੇ ਉਹੀ ਕੰਮ ਉੱਥੇ ਮਾੜੇ ਬੰਦੇ ਦੇ ਨਾਲ ਧੱਕਾ। ਇੱਥੇ ਰੇੜੀਆਂ ਰੂੜੀਆਂ ਅਲਟਾਈ ਫਿਰਦੇ ਨੇ, ਇੱਥੇ ਵੀ ਸਾਰਿਆਂ ਦਾ ਇਹੀ ਕੰਮ ਹੈ। ਤੇ ਮੈਂ ਸਮਝ ਤੋਂ ਬਾਹਰ ਹੈ ਕਿ ਜਿੱਥੇ ਮਰਦਾ ਉਹ ਮਾੜਾ ਹੀ ਮਰਦਾ, ਹੋਰ ਇਹਦੇ 'ਤੇ। ਅੱਛਾ ਜੀ, ਇਹ ਮੁਜ਼ੱਫਰਗੜ੍ਹ ਤੋਂ ਖਬਰ ਹੈ, ਤਹਿਸੀਲ ਅਲੀਪੁਰ ਸੈਲਾਬ ਬਹਾਲੀ ਪ੍ਰੋਗਰਾਮ ਦੇ ਤਹਿਤ ਹਕੂਮਤ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬ ਨੇ ਫੀ ਘਰਾਨਾ 5000 ਰੁਪਈਆ ਦੇਣ ਦਾ ਫੈਸਲਾ ਕੀਤਾ। ਉਸ ਇਲਾਕੇ ਦੇ ਵਿੱਚ ਅਲੀਪੁਰ 'ਚ ਬੜੀ ਤਬਾਹੀ ਆਈ ਸੀ, ਤੁਹਾਨੂੰ ਪਤਾ। ਉੱਥੇ ਇੱਕ ਚਾਚਾ ਜੀ ਨੇ ਵਿਚਾਰੇ ਕੋਈ 100-150 ਕਿਲੋਮੀਟਰ ਉਹ ਤੈਅ ਕਰਕੇ ਸਫ਼ਰ ਆਏ, ਤੇ ਉਹਨਾਂ ਨੂੰ ਹੁਣ ਤਾਂ ਨਹੀਂ ਸੀ ਪਤਾ ਵੀ ਕਿੰਨੇ ਪੈਸੇ ਮਿਲਣੇ ਨੇ। ਜਦੋਂ ਆਏ ਉੱਥੇ ਤੇ ਅੱਗੋਂ ਉਹਨਾਂ ਨੇ 5000 ਰੁਪਈਆ ਜਿਹੜਾ ਉਹ ਅੱਗੋਂ ਦਿੱਤਾ। ਹੁਣ ਇਹ ਸੋਚ ਲਓ ਕਿ 150 ਕਿਲੋਮੀਟਰ ਕੋਈ ਬੰਦਾ ਸਫ਼ਰ ਕਰਕੇ ਆਇਆ ਹੋਵੇ ਪੈਸੇ ਲੈਣ ਵਾਸਤੇ, ਜਾਂ 100 ਕਿਲੋਮੀਟਰ, ਤੇ ਉਹਨੂੰ 5000 ਰੁਪਈਆ ਦੇ ਦਿਓ। ਤੇ ਉਹ ਹੁਣ ਇੱਕ ਰਿਪੋਰਟਰ ਨੇ ਉਹਦੀ ਵੀਡੀਓ ਬਣਾਈ, ਜੋ ਆਖਦਾ ਵੀ ਚਾਚਾ ਜੀ ਨੂੰ 5000 ਤੇ ਲੱਭ ਗਿਆ, ਲੇਕਿਨ ਉਹ ਪਰੇਸ਼ਾਨ ਨੇ ਵੀ ਇਕੱਲਾ ਕਿਵੇਂ ਜਾਵਾਂ 5000 ਲੈ ਕੇ, ਕੋਈ ਸਿਕਿਉਰਿਟੀ ਵੀ ਹੁਣ ਲੱਭ ਜਾਏ, ਤੇ ਉਹ ਸਿਕਿਉਰਿਟੀ ਦੇ ਇੰਤਜ਼ਾਰ 'ਚ ਤੇ ਬੈਠੇ ਨੇ ਵੀ ਐਡੀ ਵੱਡੀ ਰਕਮ
5000 ਜਿਹੜੀ ਐਡੀ ਵੱਡੀ ਰਕਮ ਦੇ ਛੱਡੀ ਹਕੂਮਤ ਨੇ, ਤੇ ਇਕੱਲਿਆਂ ਤਾਂ ਨਹੀਂ ਮੈਂ ਲੈ ਕੇ ਜਾ ਸਕਦਾ, ਸਿਕਿਉਰਿਟੀ ਦਿਓ ਤਾਂ ਕਿ ਵਾਪਸ ਘਰ ਜਾ ਸਕਾਂ। ਇਹ ਇਹਨਾਂ ਦੀ ਹਾਲਤ ਹੈ। ਮਾੜੇ ਲੋਕਾਂ ਨੂੰ ਜੇ ਪੈਸੇ ਦੇਣੇ ਨੇ ਤੇ ਫਿਰ ਕੋਈ 2-4, ਮੇਰਾ ਮਤਲਬ ਹੈ ਕਿ ਕੋਈ ਚਲੋ 2 ਲੱਖ ਰੁਪਈਆ ਤੇ ਕਮ ਸੇ ਕਮ ਦਿਓ ਨਾ ਯਾਰ, ਕੋਈ ਕਮ ਸੇ ਕਮ 2 ਜਾਂ 4 ਲੱਖ ਰੁਪਈਆ ਦਿਓ ਤਾਂ ਕਿ ਉਹ ਬੰਦਾ ਆਪਣਾ ਕੋਈ ਇੱਕ ਅੱਧਾ ਕੋਠਾ ਕੁਠੀਆ ਤੇ ਬਣਾ ਲੈ ਨਾ। ਮਤਲਬ 5000 ਰੁਪਈਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹਨੂੰ ਸੱਦਣ ਲੱਗਿਆ ਤੇ ਦੇਣ ਲੱਗਿਆ। ਲੇਕਿਨ ਮੈਂ ਦੋਹਰੇ ਆਖਿਆ ਨਾ ਵੀ ਇੱਥੇ ਗਰੀਬ ਦੇ ਨਾਲ ਹੀ ਮਾਮਲਾ ਹੈ ਜਿਹੜਾ ਉਹ ਧੱਕਾ ਹੈ, ਬਾਕੀ ਕਿਤੇ ਨਹੀਂ। ਅੱਛਾ ਜੀ, ਬ੍ਰਿਗੇਡੀਅਰ ਨਦੀਮ ਸਰਫਰਾਜ਼ ਸਾਹਿਬ ਨੇ ਐਲਾਨ ਕੀਤਾ ਕਿ DHA ਕੋਇਟਾ ਇੱਕ ਹਾਊਸਿੰਗ ਸਕੀਮ ਨਹੀਂ, ਜਦੀਦ ਸ਼ਹਿਰ ਹੈ। ਤਾਜਰਾਂ ਨੂੰ 41% ਸਸਤੀ ਬਿਜਲੀ ਦੇਵਾਂਗੇ, ਗ੍ਰੀਨ ਬੱਸ ਸਰਵਿਸ ਜਲਦ ਚੱਲੇਗੀ। ਜਿਓ ਬ੍ਰਿਗੇਡੀਅਰ ਸਾਹਿਬ ਛਾ ਗਏ ਹੋ। ਬ੍ਰਿਗੇਡੀਅਰ ਸਾਹਿਬ ਤੁਹਾਨੂੰ ਲੱਗੇ ਨਹੀਂ MNA ਇੱਕ ਇੰਝ ਨਹੀਂ ਲੱਗਾ ਵੀ ਜਿਵੇਂ MPA ਨੇ ਐਲਾਨ ਕੀਤਾ ਵੀ ਸਾਨੂੰ ਵੋਟਾਂ ਦਿਓ ਤੇ ਅਸੀਂ ਇਹ ਕਰਾਂਗੇ। ਬ੍ਰਿਗੇਡੀਅਰ ਸਾਹਿਬ ਲੱਗੇ ਜੇ ਨਾ MNA, ਤੇ ਵੈਸੇ ਹੈ ਅਸਲ MNA ਇਹੀ ਨੇ, ਐਵੇਂ ਹੀ ਦੂਜੇ ਦੇ ਵਿਚਾਰੇ ਬਣੇ ਫਿਰਦੇ ਨੇ। ਇਹ ਜਨਾਬ ਤੁਸੀਂ 41% ਸਸਤੀ ਬਿਜਲੀ ਕਿੱਥੋਂ ਦੇ ਦੇਣੀ ਉੱਥੇ DHA ਕੋਇਟਾ ਦੇ ਵਿੱਚ? ਚਲੋ ਇਹ ਤਾਂ ਮੰਨ ਲਿਆ ਵੀ ਤੁਹਾਡਾ ਨਵਾਂ ਸ਼ਹਿਰ ਹੈ, ਪਰ 41% ਬਿਜਲੀ ਕਿੱਥੋਂ ਸਸਤੀ ਦਿਓਗੇ? ਹੁਣ ਅੱਗੋਂ ਲੋਕੀ ਮੇਰੇ ਤੇ ਹੱਸਦੇ ਹੋਣਗੇ ਵੀ ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ, 41% ਆਂਦੇ ਹੋ, ਉਹ ਭਾਵੇਂ 100% ਸਸਤੀ ਦੇ ਦੇਣ, ਕੌਣ ਪੁੱਛਣ ਵਾਲਾ ਹੈ? ਇੱਥੇ ਗੱਲ ਤੁਹਾਡੀ ਠੀਕ ਹੈ, ਬਾਕੀ ਕੋਈ ਲੌਜਿਕ ਕੋਈ ਨਹੀਂ ਬਣਦਾ ਬ੍ਰਿਗੇਡੀਅਰ ਨਦੀਮ ਸਰਫਰਾਜ਼ ਸਾਹਿਬ ਦੀ ਗੱਲ ਦਾ, ਲੇਕਿਨ ਉਹਨਾਂ ਨੇ ਕਹਿ ਛੱਡਿਆ। ਅੱਛਾ ਜੀ, ਅਗਲੀ ਖਬਰ ਹੈ ਕਿ ਪੁਲਿਸ ਵਰਦੀ 'ਚ ਟਿਕਟੌਕ ਬਣਾਉਣ ਵਾਲੇ 3 ਅਹਿਲਕਾਰ ਜਿਹੜੇ ਉਹਨਾਂ ਨੂੰ ਨੌਕਰੀ ਤੋਂ ਕੱਢ ਛੱਡਿਆ। ਲਾਹੌਰ 'ਚ ਦੌਰਾਨੇ ਯੂਨੀਫਾਰਮ ਟਿਕਟੌਕ ਬਣਾਉਣ ਵਾਲੇ 3 ਅਹਿਲਕਾਰ ਸ਼ਾਹਿਦ ਬਿਲਾਲ ਤੇ ਉਸਮਾਨ, ਉਹਨਾਂ ਨੇ 3 ਨੂੰ ਕੱਢ ਦਿੱਤਾ। ਇਹ ਜਨਾਬ SP ਸ਼ਹਿਰਬਾਨੋ ਨਕਵੀ ਸਾਹਿਬਾ, ਉਹੀ ਜਿਹੜੀ ਡਰਾਮਾ ਕੁਈਨ ਨੇ ਇਹਨਾਂ ਦੀ, ਨਕਵੀ ਸਾਹਿਬ ਦੇ ਰਿਸ਼ਤੇਦਾਰਾਂ ਨੇ ਇੱਕ ਜਿਹਨਾਂ ਨੂੰ ਲਾਇਆ ਹੋਇਆ, ਉਹਨਾਂ ਨੇ ਕੱਢਿਆ। ਅੱਛਾ, ਹੁਣ ਮੈਂ ਹੈਰਾਨ ਹੈ ਕਿ ਮੈਂ ਤੇ ਵੀ ਉਹਨਾਂ ਦੀਆਂ ਆਪਣੀਆਂ ਵੀਡੀਓ ਵੇਖੀਆਂ ਨੇ ਜਿਹੜੀਆਂ ਇੰਸਟਾ ਤੇ ਇੱਧਰ ਉੱਧਰ ਯੂਨੀਫਾਰਮ ਦੇ ਵਿੱਚ ਉਹਨਾਂ ਨੇ ਬਣਾਈਆਂ ਨੇ। ਮਤਲਬ ਉਹ ਬਣਾਉਣ, ਉਹ ਇੱਕ ਆਇਆ ਨਹੀਂ ਸੀ ਸਲਮਾਨ ਖਾਨ ਦਾ ਗਾਣਾ, ਮੈਂ ਕਰੂੰ ਤਾਂ ਸਾਲਾ ਕਰੈਕਟਰ ਢੀਲਾ ਹੈ। ਇਹ ਹੁਣ ਕਿਉਂਕਿ ਵਿਚਾਰੇ ਸਪਾਈ ਨੇ, ਸ਼ਾਹਿਦ ਤੇ ਬਿਲਾਲ ਤੇ ਉਸਮਾਨ, ਇਹ ਮੈਂ ਬਲਕਿ ਇਹਨਾਂ ਦੀ ਇੱਕ ਵੀਡੀਓ ਦੇਖੀ ਸੀ ਜਿੱਤੇ ਤਕਰੀਬਨ ਲੰਮੇ ਪਏ ਨੇ ਉੱਤੇ ਮੇਜ਼ ਤੇ ਮੂੰਹ ਚੁੱਕ ਕੇ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ SP ਸਾਹਿਬਾ, ਤੇ ਵੀਡੀਓ ਬਣ ਰਹੀ ਹੈ। ਤੇ ਇਸੇ ਤਰੀਕੇ ਨਾਲ ਦਫ਼ਤਰ 'ਚ ਵੀ ਵੀਡੀਓ ਬਣਾਉਂਦੇ ਨੇ ਸਾਰਾ ਦਿਨ। ਇਹ ਹੈ ਖੁਦ ਵੀ ਇੰਸਟਾ ਤੇ ਟਿਕਟੌਕ ਤੇ ਇਹਨਾਂ ਦੀਆਂ ਵੀਡੀਓ ਚੱਲਦੀਆਂ ਨੇ। ਉਹ ਫਿਰ ਉਹ ਇੱਕ ਮੈਡਮ ਰੋਲੈਕਸ ਹੈ, ਉਹ ਵੀ ਟਿਕਟੌਕ ਤੇ ਹੀ ਰਹਿੰਦੀ ਹੈ। ਹੋਰ ਇੱਕ ਉਹ ਬੱਟ ਸਾਹਿਬਾ ਨੇ, ਉਹ ਵੀ ਟਿਕਟੌਕ ਤੇ ਹੀ ਰਹਿੰਦੀਆਂ ਨੇ। ਮਤਲਬ ਉਹਦੀ ਸਿਰਫ ਵਜ੍ਹਾ ਹੈ ਕਿ ਇਸ਼ਰਾਫੀਆ, ਮੈਂ ਤੁਹਾਨੂੰ ਦੱਸਿਆ ਨਾ ਵੀ ਹਰ ਥਾਂ ਤੇ ਜਿਹੜਾ ਹੈ ਉਹ ਕੋਈ ਨਾ ਕੋਈ ਆਸਿਮ ਮੁਨੀਰ ਹੈ। ਮਾੜੇ ਦੀ ਰੇਹੜੀ ਹੈ ਉਲਟਾ ਦੇਣੀ ਹੈ, ਮਾੜੇ ਦੀ ਦੁਕਾਨ ਹੈ ਢਾਹ ਦੇਣੀ ਹੈ, ਮਾੜੇ ਨੇ ਹੈਲਮਟ ਨਹੀਂ ਪਾਇਆ ਚਪੇੜਾ ਮਾਰਨੀਆਂ ਨੇ, ਮਾੜੇ ਨੇ ਹੋਰ ਕੁਝ ਨਹੀਂ ਕੀਤਾ ਉਹਨੂੰ ਚਪੇੜਾ। ਅਤੇ ਉੱਥੇ ਜਸਟਿਸ ਆਸਿਫ ਦਾ ਪੁੱਤਰ ਜਿਹੜਾ, ਉਹਨੇ 2 ਬੱਚੀਆਂ ਜਿਹੜੀਆਂ ਨੇ ਕੁਚਲ ਕੇ ਮਾਰ ਦਿੱਤੀਆਂ ਨੇ, ਤੇ ਉਹਨੂੰ ਇਹਨਾਂ ਨੇ ਦੇਖ ਲੈਣਾ 1-2 ਹਫ਼ਤਿਆਂ ਦੇ ਵਿੱਚ ਛੁੱਟ ਕੇ ਘਰ ਆ ਜਾਏਗਾ, ਖਤਮ ਗੱਲ ਹੋ ਜਾਏਗੀ। ਤੇ ਇੱਥੇ ਹੁਣ ਜਨਾਬ SP ਸਾਹਿਬਾ ਨੇ ਜਿਹੜਾ ਉਹ ਜ਼ੀਰੋ ਟੋਲਰੈਂਸ ਪਾਲਿਸੀ ਉਹਨਾਂ ਨੇ ਕਿਹਾ ਜੀ ਬਰਕਰਾਰ ਰੱਖਣੀ ਹੈ। ਅੱਛਾ, IG ਖੁਦ ਟਿਕਟੌਕ ਬਣਾਉਂਦਾ ਸਾਰਾ ਦਿਨ, ਉਹ ਛੱਡੋ ਉੱਤੇ ਬਾਜੀ ਟਿਕਟੌਕ ਬਣਾਉਂਦੀ ਸਾਰਾ ਦਿਨ। ਮੇਰਾ ਮਤਲਬ ਵਜ਼ੀਰ ਆਲਾ, ਪਤਾ ਨਹੀਂ ਕੌਣ ਲੋਕ ਨੇ, ਕੀ ਸੋਚਦੇ ਨੇ, ਕੀ ਕਰਦੇ ਨੇ, ਇਹਨਾਂ ਨੂੰ ਹਿਆ ਵੀ ਨਹੀਂ ਆਉਂਦੀ। ਇਹ ਹੁਣ SP ਸਾਹਿਬਾ ਜਿਹੜੀਆਂ ਨੇ, ਆਪਣਾ ਸ਼ਹਿਰਬਾਨੋ ਨਕਵੀ ਸਾਹਿਬਾ, ਇਹਨਾਂ ਨੂੰ ਖੁਦ ਨਹੀਂ ਸਮਝ ਕੇ ਖੁਦ ਵੀ ਇਹੀ ਕੰਮ ਕਰਦੀਆਂ ਨੇ ਸਾਰਾ ਦਿਨ। ਲੇਕਿਨ ਮੈਂ ਦੱਸਿਆ ਵੀ ਕਿਉਂਕਿ ਉਹ ਮਾੜੇ ਨੇ, ਮਾੜਿਆਂ ਦੇ ਉੱਤੇ ਇਹਨਾਂ ਦਾ ਦੌਰ ਚੱਲਦਾ, ਤੂੰ ਚਲਾ ਛੱਡਿਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।